व्यूअर्स वेलकम बैक इन आवर प्रोग्राम जी। डॉक्टर साहब साडे कोल अगली ईमेल आई है कुलदीप सिंह जी दी। ਇਹ ਲਿਖਦੇ ਹਨ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵੀਡਨ ਤੋਂ ਹੈ ਜੀ। ਇਹ ਲਿਖਦੇ ਹਨ ਡਾਕਟਰ ਸਾਹਿਬ ਜੀ, ਆਪ ਜੀ ਦੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਹਨ। ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਚੀਜ਼ ਜੇ ਦਰਸ਼ਕਾਂ ਦੇ ਦਿਲਾਂ ਦੀਆਂ ਗੱਲਾਂ ਨੂੰ ਆਵਾਜ਼ ਦਿੰਦੇ ਹੋ, ਉਸ ਲਈ ਧੰਨਵਾਦ। ਡਾਕਟਰ ਸਾਹਿਬ ਜੀ, ਅੱਜ ਮੈਂ ਆਪ ਜੀ ਨੂੰ ਇੱਕ ਬੁਝਾਰਤ ਪਾ ਰਿਹਾ। ਡਾਕਟਰ ਸਾਹਿਬ ਤਿਆਰ ਹੋ ਸਕੇ ਤਾਂ ਜਵਾਬ ਦਿਓ। ਬੁਝਾਰਤ ਕੁਝ ਏਦਾਂ ਹੈ। ਸਾਰੀ ਧਰਤੀ ਤੇ ਪਾਣੀ ਖਤਮ ਹੋ ਗਿਆ, ਸਾਰੇ ਲੋਕ ਪਾਣੀ ਤੋਂ ਬਿਨਾਂ ਮਰ ਰਹੇ ਨੇ, ਪਰ ਪੰਡਤ ਜੀ ਨਹੀਂ। ਦੱਸੋ ਕੌਣ? ਡਾਕਟਰ ਸਾਹਿਬ ਮੈਨੂੰ ਤਾਂ ਪਤਾ। ਅੱਛਾ, ਮੈਂ ਵੀ ਪੜ੍ਹ ਲਿਆ ਹੋਇਆ। ਹੁਣ ਦਰਸ਼ਕਾਂ ਨੂੰ 1 ਮਿੰਟ ਦੇ ਦਿੰਦੇ ਆ ਕਿ ਵੀ ਪੰਡਤ ਜੀ ਕਿਵੇਂ ਬਚ ਗਏ। ਸਾਰੀ ਧਰਤੀ ਤੇ ਪਾਣੀ, ਜਲ ਥਲ ਜੀ। ਪੰਡਤ ਜੀ ਨੇ ਜਾਂ ਤਾਂ ਸਾਹ 10ਵੇਂ ਦੁਆਰ ਚੜਾ ਲਿਆ ਜੀ, ਜਾਂ ਕਿਤੇ ਧਰਤੀ ਦੇ ਥੱਲੇ ਵੜ ਗਏ ਜੀ, ਦੇਖ ਲਓ, ਤੇ ਜਾਂ ਕਿਤੇ ਜਹਾਜ਼ ਲੈ ਕੇ ਉੱਪਰ ਉੱਡ ਗਏ ਪਹਿਲਾਂ ਹੀ। ਨਹੀਂ, ਪਰ ਗੱਲ ਕੋਈ ਹੋਰ ਹੈ। ਗੱਲ ਕੋਈ ਹੋਰ ਹੈ। ਓਕੇ, ਚਲ ਦੱਸ ਦਿਓ ਡਾਕਟਰ ਸਾਹਿਬ। ਹਾਂਜੀ ਹਾਂਜੀ, ਦੱਸ ਦਿਓ। ਹੁਣ ਦਰਸ਼ਕਾਂ ਨੇ ਅੰਦਾਜ਼ਾ ਲਾ ਲਿਆ ਵੀ ਨਹੀਂ ਪਤਾ। ਨਹੀਂ ਪਤਾ, ਦੱਸੋ ਜਵਾਬ। ਚਲੋ ਮੈਂ ਹੀ ਦੱਸਦਾ ਨਹੀਂ ਆ। ਆਨਸਰ ਹੈਗਾ ਪੰਡਤ ਜੀ ਗਊ ਮੂਤਰ ਦਾ ਇਸਤੇਮਾਲ ਕਰਦੇ ਸੀ। ਇਹ ਹੈ ਨਾ, ਇਹਨੂੰ ਕਹਿੰਦੇ ਹੋਇਆ ਹੋਣਾ ਵੀ ਜਦੋਂ ਥੱਲੇ ਪਾਣੀ ਆਇਆ ਤੇ ਉਹ ਗਊ ਮੂਤਰ ਉਡਾਤਾ ਹੋਣਾ ਉੱਤੇ। ਹੁਣ ਇਹ ਵੀ ਅਜੇ ਤਾਂ ਬਾਕੀ ਕੁਆਲਿਟੀਜ਼ ਤਾਂ ਇਹਨਾਂ ਨੇ ਸਾਰਿਆਂ ਦੀਆਂ ਦੱਸੀਆਂ ਜੀ ਕਿ ਵੀ ਕੀ ਹੈ ਹੁੰਦਾ। ਕਿਤੇ ਫਰਟੀਲਾਈਜ਼ਰ ਪਲਾਂਟ ਦਾ ਜਲੌਰ ਕਿ ਕਿੱਥੇ ਅੱਜ ਖਬਰ ਹੈ ਉਹਦੇ ਚ। ਮੈਂ ਤਾਂ ਹੁਣ ਕੱਲ ਦਾ ਹੀ ਦੇਖ ਕੇ ਯੱਕ ਕਰਨ ਨੂੰ ਲੈ ਕੇ ਮੈਂ ਕਿਹਾ ਹੁਣੇ ਕਾਹਨੂੰ ਇਹਨੂੰ ਖਬਰ ਬੰਦ ਕਰੋ। ਫਿਰ ਆ ਗਈ ਬੁਝਾਰਤ, ਫਿਰ ਬੁਝਾਰਤ ਆ ਗਈ। ਤੇ ਨਹੀਂ, ਇਹ ਕਈ ਵਾਰੀ ਜਿਹੜੀ ਹੈ ਨਾ ਗੱਲ, ਜਦੋਂ ਤੁਸੀਂ ਰਿਡੀਕਿਊਲ ਕਰਦੇ ਹੋ ਕਈ ਚੀਜ਼ਾਂ ਨੂੰ, ਤੁਸੀਂ ਬਹੁਤ ਲੰਬੀ ਡਿਸਕਸ਼ਨ ਡਿਬੇਟ ਦੇ ਨਾਲ ਵੀ ਜਿਹੜਾ ਉਸ ਨੂੰ ਐਕਸਪਲੇਨ ਨਹੀਂ ਕਰ ਸਕਦੇ, ਉਹਨੂੰ ਰਿਡੀਕਿਊਲ ਕਰਨਾ, ਮਜ਼ਾਕ ਉਡਾ ਦੇਣਾ ਉਹਦਾ, ਉਹ ਗੱਲ ਸਾਬਤ ਕਰ ਦਿੰਦੀ ਹੈ ਕਿ ਵੀ ਇਹ ਅਸਲੀ ਗੱਲ ਕੀ ਹੈ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜੀ ਕਿਆ ਕਰਾਮਾਤ ਹੈ ਗਊ ਮਾਤਾ ਕੇ ਮੂਤਰ ਕੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਕਵਲ ਨੈਣ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅੱਜ ਮੈਂ ਇਹ ਲੈਟਰ ਇੱਕ ਰੋਸ ਵਿੱਚ ਆ ਕੇ ਲਿਖ ਰਿਹਾ ਹਾਂ। ਮੈਂ ਇੱਕ ਬਹੁਤ ਛੋਟਾ ਇਨਸਾਨ ਹਾਂ, ਪਰ ਮੈਂ ਅੱਜ ਮੇਰੀ ਜ਼ਮੀਰ ਨੇ ਇਹ ਲੈਟਰ ਲਿਖਣ ਵਾਸਤੇ ਮੈਨੂੰ ਮਜਬੂਰ ਕੀਤਾ, ਕਿਉਂਕਿ ਹਰ ਪਾਸੇ ਤੋਂ ਮੈਂ ਇਹ ਗੱਲਾਂ ਸੁਣ ਰਿਹਾ ਹਾਂ ਕਿ ਸਤਿਕਾਰ ਕਮੇਟੀ ਨੂੰ ਬਜ਼ੁਰਗ ਗ੍ਰੰਥੀ ਨੂੰ ਨਹੀਂ ਕੁੱਟਣਾ ਚਾਹੀਦਾ ਸੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਕੀ ਅਸੀਂ ਸਿੱਖ ਹਾਂ ਜਾਂ ਜਠੇਰੇਧਾਰੀ ਹਾਂ, ਕਿਉਂਕਿ ਸਿੱਖ ਆਪਣੇ ਬਾਪੂ ਦੀ ਦਾੜੀ ਨੂੰ ਹੱਥ ਨਹੀਂ ਪਾਣ ਦਿੰਦਾ। ਜੇ ਸਾਰੇ ਜਠੇਰੇਧਾਰੀਆਂ ਅਤੇ ਗ੍ਰੰਥੀ ਦੇ ਹਮਾਇਤੀਆਂ ਨੂੰ ਮੂੰਹ ਵਿੱਚ ਅੰਗੂਠਾ ਪਾਣਾ ਵਧੀਆ ਲੱਗਦਾ ਹੈ ਤਾਂ ਪਲੀਜ਼ ਆਪਣੇ ਆਪ ਨੂੰ ਸਿੱਖ ਨਾ ਕਹਿਣ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਦਾ ਬਚਨ ਸੀ, ਜੋ ਵੀ ਸਾਡੇ ਗੁਰੂ ਜੀ ਦਾ ਅਪਮਾਨ ਕਰਦਾ ਹੈ ਉਹ ਅੱਜ ਦੇ ਟਾਈਮ ਦੇ ਮਸੰਦ ਨੇ ਤੇ ਉਹਨਾਂ ਨੂੰ ਸੋਧਣਾ ਚਾਹੀਦਾ ਹੈ। ਜੇ ਕੁਝ ਗਲਤ ਕਿਹਾ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ, ਕਿਉਂਕਿ ਮੈਨੂੰ ਆਹ ਗੱਲ ਸਤਾ ਰਹੀ ਸੀ ਕਿ ਜੇ ਮੈਂ ਕੁਝ ਨਹੀਂ ਕੀਤਾ ਜੋ ਸਤਿਕਾਰ ਕਮੇਟੀ ਨੇ ਕੀਤਾ ਹੈ, ਪਰ ਮੈਂ ਗਲਤ ਸੁਣ ਕੇ ਚੁੱਪ ਨਹੀਂ ਰਹਿ ਪਾ ਰਿਹਾ ਸੀ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ ਜੀ। ਵੀਰ ਕਮਲ ਨੈਣ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਇਸ ਲੈਟਰ ਦੇ ਉੱਤੇ ਹੀ ਉਹਨੂੰ ਬਲੈਕ ਲੈਟਰ ਲਿਖਿਆ ਹੈ ਜੀ। ਜਦੋਂ ਰੋਸ ਵੀ ਹੁੰਦਾ ਹੈ, ਵਿਰੋਧ ਵੀ ਹੁੰਦਾ ਹੈ, ਫਿਰ ਕਾਲਾ ਰੰਗ ਹੁੰਦਾ ਹੈ। ਤੁਸੀਂ ਕਾਲੇ ਕੱਪੜੇ ਪਾਉਂਦੇ ਹੋ। ਤੁਸੀਂ ਤਾਂ ਨਹੀਂ ਰੋਸ ਦੇ ਵਿੱਚ ਨਾਲ ਰਲ ਗਏ ਹੋਏ? ਨਹੀਂ, ਮੇਰੇ ਮਿਕਸਰ ਨੇ। ਇਹਨਾਂ ਨੂੰ ਕਿਉਂਕਿ ਇਸ ਇਸ਼ੂ ਨੂੰ ਅਸੀਂ ਪਹਿਲਾਂ ਵੀ ਡਿਸਕਸ ਤਾਂ ਕੀਤਾ ਜੀ, ਔਰ ਇਹਦੇ ਤੇ ਬਹੁਤ ਸਾਰੀਆਂ ਲਿਖਤਾਂ 'ਚ ਜਿਹੜੀਆਂ ਸਾਨੂੰ ਆਈਆਂ ਉਹਦੇ 'ਚ ਸਾਡੇ ਸਟੈਂਡ ਦੀ ਹਮਾਇਤ ਕੀਤੀ ਸੀ। ਅਸੀਂ ਸਤਿਕਾਰ ਕਮੇਟੀ ਵਾਲੇ ਸਿੰਘਾਂ ਦੀਆਂ ਭਾਵਨਾਵਾਂ ਜਾਂ ਜਿਹੜਾ ਉਹਨਾਂ ਦਾ ਉਤਸ਼ਾਹ ਹੈ, ਉਦਮ ਹੈ, ਉਸ ਦੀ ਤਾਰੀਫ ਕਰਦੇ ਜੀ। ਔਰ ਉਹਨਾਂ ਦੇ ਇਸ ਉਦਮ ਉਤਸ਼ਾਹ ਦੇ ਨਤੀਜੇ ਵਜੋਂ ਹੀ ਜੋ ਕੁਛ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਪੁਸਤਕਾਂ ਵਾਲੇ ਕੋਈ ਜੋ ਕੁਛ ਕਰਦੇ ਸੀ, ਕਿਵੇਂ ਸਰੂਪ ਤੋੜ ਦਿੱਤੇ, ਜਾਂ ਈਵਨ ਸ਼੍ਰੋਮਣੀ ਕਮੇਟੀ ਕਰਦੀ ਸੀ, ਦਿੱਲੀ ਕਮੇਟੀ ਵੀ, ਉਹਨਾਂ ਨੇ ਘੱਟੋ ਘੱਟ ਜਿਹੜਾ ਇੱਕ ਹਿਡਨ ਚੈਪਟਰ ਸੀ ਪਰਦੇ ਦੇ ਪਿੱਛੇ ਜੀ ਜੀ, ਉਸ ਨੂੰ ਸਾਹਮਣੇ ਲਿਆਂਦਾ। ਸੋ ਇੱਥੋਂ ਤੱਕ ਤਾਂ ਇਹ ਗੱਲ ਐਕਸੈਪਟੇਬਲ ਹੈ। ਹੁਣ ਦੂਸਰਾ ਪਾਰਟ, ਜਿਸ ਵਜ੍ਹਾ ਕਰਕੇ ਇਹ ਸਾਰਾ ਇਸ਼ੂ ਸਾਹਮਣੇ ਆਇਆ, ਔਰ ਹੁਣ ਇਹ ਤਾਂ ਇਸ ਤੋਂ ਬਾਅਦ ਵੀ 2-3 ਦਿਨ ਪਹਿਲਾਂ ਇੱਕ ਪੋਜ਼ਿਟਿਵ ਆਇਆ, ਉਹਦੇ 'ਚ ਵੀ ਉਹਨਾਂ ਨੇ ਸ਼ਾਇਦ ਵੀਡੀਓ ਹੀ ਅਪਲੋਡ ਕੀਤੀ ਜਾਂ ਪਿਕਚਰ ਮੈਂ ਸ਼ਾਇਦ ਦੇਖੀ ਹੈ ਜੀ,
ਕਿ ਉਹਦੇ 'ਚ ਕੋਈ ਇਸ ਕਿਸਮ ਦਾ ਜਾਲੀ ਜਿਹਾ ਬਾਬਾ ਹੈ ਜਿਹੜਾ ਇਹ ਕਲੇਮ ਕਰਦਾ ਹੈ ਕਿ ਜੀ ਮੈਂ ਪੁੱਤਰ ਦਿਆਂਗਾ, ਔਰ ਉਹ ਉਹਨਾਂ ਔਰਤਾਂ ਨੂੰ ਜਿਹੜਾ ਉਹਦੇ ਜਾਂਦੀਆਂ ਨੇ ਉਹਨਾਂ ਨੂੰ ਉਹ ਮੈਂ ਹੁਣ ਇੱਥੇ ਦੱਸ ਨਹੀਂ ਸਕਦਾ ਵੀ ਉਹਦਾ ਕੀ ਪਾਰਟ ਸੀ ਜੀ। ਸੋ ਕਿਸੇ ਬੀਬੀ ਨੂੰ ਵੀ ਉਹਨੇ ਉਸ ਕਿਸਮ ਦਾ ਹੀ ਕਿਹਾ ਤੇ ਉਹਨੇ ਜਾ ਕੇ ਸਤਿਕਾਰ ਕਮੇਟੀ ਨੂੰ ਕਿਹਾ, ਉਹਨਾਂ ਨੇ ਆ ਕੇ ਉਹਨੂੰ ਫੜਿਆ ਔਰ ਉਹ ਜਿਹੜੀ ਪਿਕਚਰ ਸੀ ਜੀ ਮਾਫੀ ਮੰਗ ਰਿਹਾ ਉਹ ਹਾਂ ਉਹਦੇ ਪੈਰਾਂ ਦੇ ਉੱਤੇ ਜਿਹੜਾ ਉਹਨੇ ਸਿਰ ਰੱਖਿਆ ਹੋਇਆ। ਹਾਲਾਂਕਿ ਚਲੋ ਮੇਰਾ ਖਿਆਲ ਹੈ ਵੀ ਸਤਿਕਾਰ ਕਮੇਟੀ ਨੇ ਵੀ ਇਹ ਥੋੜਾ ਡੈਮੇਜ ਕੰਟਰੋਲ ਸ਼ੁਰੂ ਕੀਤਾ ਹੈ ਕਿ ਵੀ ਉਹਨਾਂ ਦੇ ਉੱਤੇ ਜਿਸ ਕਿਸਮ ਦਾ ਹੈ ਉਹ ਘੱਟੋ ਘੱਟ ਉਹਨੂੰ ਕਲੀਅਰ ਕਰਨਾ ਚਾਹੁੰਦੇ ਨੇ। ਪਰ ਮੈਂ ਸਮਝਦਾ ਹਾਂ ਵੀ ਹਰ ਚੀਜ਼ ਦਾ ਹੁਣ ਬੇਸ਼ੱਕ ਇਹਨਾਂ ਨੇ ਵੀਰ ਕੀ ਨਾਂ ਇਹਨਾਂ ਦਾ ਕਮਲ ਨੈਨ ਸਿੰਘ ਜੀ ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਕੋਟ ਕੀਤਾ ਹੈ ਕਿ ਵੀ ਪੰਥ ਦੋਖੀਆਂ ਨੂੰ ਸੋਧਾ ਲਾਉਣਾ ਜਾਂ ਦੂਜਾ। ਹੁਣ ਅਸੀਂ ਪਹਿਲਾਂ ਜਦੋਂ ਕ੍ਰਾਈਟੇਰੀਆ ਦੇਖਦੇ ਹਾਂ, ਜਦੋਂ ਸੰਤਾਂ ਦੇ ਸਾਹਮਣੇ ਪੰਥ ਦੋਖੀ ਸ਼ਬਦ ਉਹ ਕਹਿੰਦੇ ਸਨ ਤਾਂ ਫਿਰ ਉਹਨਾਂ ਦੇ ਸਾਹਮਣੇ ਉਹ ਲੋਕ ਜਿਹੜੇ ਦੇਹਧਾਰੀ ਗੁਰੂ ਡੰਮ ਵਾਲੇ ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਉਹ ਨਰਕਧਾਰੀ ਦੂਸਰੇ, ਉਹਨਾਂ ਦਾ ਇੱਕ ਡਿਫਰੈਂਟ ਦਾਇਰਾਕਾਰ ਸੀ ਜੀ। ਮੈਂ ਸਮਝਦਾ ਵੀ ਇਹ ਜਿਹੜੇ ਕਰਕੇ ਇਹ ਸਾਰਾ ਸਤਿਕਾਰ ਕਮੇਟੀ ਦੇ ਉੱਤੇ ਜਿਹੜਾ ਨਾ ਪੱਖੀ ਉਹਨਾਂ ਬਾਰੇ ਪ੍ਰੋਪੇਗੈਂਡਾ ਹੋਇਆ, ਉਹ ਜਠੇਰੇ ਜਿਹੜੇ ਕਿ ਹੁਣ ਇੱਕ ਦੁਆਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਫੈਸ਼ਨ ਵੀ ਬਣ ਗਿਆ ਔਰ ਇਹਦੇ 'ਚ ਵੀ ਬਹੁਤ ਵੱਡਾ ਕਾਰਨ ਇਹ ਹੈ ਵੀ ਸ਼੍ਰੋਮਣੀ ਕਮੇਟੀ ਨੇ ਜਿਹੜਾ ਉਹਦਾ ਫਰਜ਼ ਸੀ ਕਿ ਉਹਨੇ ਸਿੱਖੀ ਪ੍ਰਚਾਰ ਕਰਨਾ ਉਸ ਵੱਲ ਧਿਆਨ ਨਹੀਂ ਦਿੱਤਾ। ਔਰ ਇਹ ਜਿਹੜਾ ਹੁਣ ਬਹੁਤ ਸਾਰੇ ਬਰਾਦਰੀ ਨੇ ਕਿ ਜੀ ਸਾਡੇ ਜਠੇਰੇ ਬਜ਼ੁਰਗ ਨੇ ਤਾਂ ਉਹਨਾਂ ਦੇ ਦਿਨ ਨੂੰ ਵੀ ਉਹ ਅਖੰਡ ਪਾਠ ਰੱਖ ਕੇ ਜਿਹੜਾ ਕਰਨਾ ਚਾਹੁੰਦੇ ਨੇ, ਪਰ ਕਿਉਂਕਿ ਕੋਈ ਨਾ ਕੋਈ ਜਠੇਰਿਆਂ ਦੀ ਮੜੀ ਬਣਾਈ ਹੋਈ ਹੈ ਉਸ ਥਾਂ ਦੇ ਉੱਤੇ ਕਰਦੇ ਨੇ ਜਿਹੜਾ ਕਿ ਗੁਰਮਤ ਨਹੀਂ ਹੈ ਜੀ। ਸੋ ਮੈਂ ਸਮਝਦਾ ਹਾਂ ਵੀ ਬਜਾਏ ਕਿ ਇਸ ਕਿਸਮ ਦੀ ਜਿਹੜੀ ਇਹ ਇਨਰ ਹਾਲਾਂ ਉਹਨਾਂ ਦਾ ਕੋਈ ਇਹ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਤੇ ਫੇਥ ਨਹੀਂ ਹੈ, ਬਟ ਸਮਹਾਉ ਇੱਕ ਕੁਝ ਚੀਜ਼ਾਂ ਪ੍ਰਚਾਰ ਦੀ ਘਾਟ ਕਰਕੇ ਜਾਂ ਕੁਝ ਉਹ ਵੀਰ ਭੈਣਾਂ ਜਿਹੜੇ ਸਾਨੂੰ ਲਿਖਦੇ ਨੇ ਕਿ ਜੀ ਅਸੀਂ 4 ਸਾਲ ਤੱਕ ਜਾਂ 2 ਸਾਲ ਪਹਿਲਾਂ ਤੱਕ ਵਿਰੋਧ ਸੀ ਖਾਲਿਸਤਾਨ ਬਾਰੇ, ਸਾਡੀ ਟ੍ਰੇਨਿੰਗ ਨਹੀਂ ਸੀ, ਹੁਣ ਉਹੀ ਖਾਲਿਸਤਾਨ ਜ਼ਿੰਦਾਬਾਦ ਨਾਲ ਆਪਣੀ ਈਮੇਲ ਸ਼ੁਰੂ ਕਰਦੇ ਨੇ। ਜੇ ਹੁਣ ਅਸੀਂ ਪਹਿਲੀ ਸਟੇਜ ਤੇ ਉਹ ਨੇ ਜਿਹੜੇ ਅਗਿਆਨਤਾ 'ਚ ਸੀ ਜਾਂ ਇਗਨੋਰੈਂਟ ਸੀ, ਜੇ ਅਸੀਂ ਆਪਣਾ ਕ੍ਰਾਈਟੇਰੀਆ ਉਹਨਾਂ ਹਾਂ ਦੂਜੇ ਪਾਸੇ ਉਹ ਨੇ ਜਿਨ੍ਹਾਂ ਦਾ ਸਾਨੂੰ ਪਤਾ ਹੈ ਕਿ ਭਾਵੇਂ ਉਹ ਹਮਾਇਤ ਦੀ ਗੱਲ ਵੀ ਕਰ ਰਹੇ ਹੋਣ ਪਰ ਉਹਨਾਂ ਦੇ ਵਿੱਚ ਇਮਾਨਦਾਰੀ ਨਹੀਂ ਹੈ, ਕਿਤੇ ਨਾ ਕਿਤੇ ਕੋਈ ਸ਼ਰਾਰਤ ਆ ਉਹ ਅਸੀਂ ਫੜ ਲੈਂਦੇ, ਫਿਰ ਉਹਨਾਂ ਨੂੰ ਤਕਲੀਫ ਹੁੰਦੀ ਹੈ, ਫਿਰ ਥੱਲੇ ਬੜੇ ਬੜੇ ਕਾਮੈਂਟ ਲਿਖੇ ਹੁੰਦੇ ਨੇ। ਜਿਵੇਂ ਪਿਛਲੇ ਦਿਨਾਂ 'ਚ ਵੀ ਮੈਂ ਇੱਕ ਕਾਮੈਂਟ ਕੀਤਾ ਉਹ ਆ ਜਾਂਦੇ ਨੇ ਨਾਲ ਹੀ, ਮੈਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਕਿੱਥੇ ਤਕਲੀਫ ਹੋਈ ਹੈ, ਕਿਹਦੀ ਪੂੰਛ ਤੇ ਪੈਰ ਧਰਿਆ ਗਿਆ ਜੀ, ਫਿਰ ਉਹ ਚੂੰ ਚੂੰ ਦਾ ਕਰਨਾ ਜਦੋਂ ਪੂੰਛ ਤੇ ਪੈਰ ਆ ਜਾਏ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਪਾਰਟ ਨੂੰ ਜਿਹੜਾ ਇਸ ਲੈਵਲ ਦੇ ਲੈਬਸ ਨੇ ਉਹਨਾਂ ਦੇ ਲਈ ਪ੍ਰਚਾਰ ਸਮਝਾਣਾ, ਜੇ ਤੁਸੀਂ ਇੱਕ ਥਾਂ ਤੇ ਗਏ ਹੋਇਆ ਉਹਨਾਂ ਨੂੰ ਸਖਤ ਵਾਰਨਿੰਗ ਦੇ ਕੇ ਛੱਡ ਦਿਓ ਜੀ ਜੀ। ਔਰ ਫਿਰ ਜਿਹੜਾ ਉਹਦਾ ਸੈਕੰਡ ਸਟੈਪ ਹੈ, ਥਰਡ ਸਟੈਪ ਹੈ, ਜਿਹੜੇ ਵੀ ਕੋਈ ਪਿੰਡ ਦੇ ਮੋਤਬਰ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਓ ਕਿ ਭਾਈ ਇਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੁੰਦਾ ਜਦੋਂ ਤੁਸੀਂ ਕਬਰਾਂ ਜਾਂ ਇਸ ਕਿਸਮ ਦੀਆਂ ਸਮਾਧਾਂ ਤੇ ਉਹਨਾਂ ਨੂੰ ਲਿਜਾਂਦੇ ਹੋ ਜੀ, ਉਹ ਇਸ ਨੂੰ ਨਾ ਕਰੋ। ਸੈਕੰਡ ਚਾਂਸ ਵੀ ਦਿਓ। ਫਿਰ ਥਰਡ ਟਾਈਮ ਇਹ ਹਮੇਸ਼ਾ ਤਰੀਕਾਕਾਰ ਹੁੰਦਾ ਕਿ ਵੀ ਫਿਰ ਤੁਸੀਂ ਸੋਚਦੇ ਹੋ ਕਿ ਵੀ ਹੁਣ ਇਹ ਕਿਸ ਸਜ਼ਾ ਦੇ ਹੱਕਦਾਰ ਨੇ ਜੀ। ਈਵਨ ਕੈਲੀਫੋਰਨੀਆ ਵਰਗੀ ਸਟੇਟ ਜਿਨ੍ਹਾਂ ਨੇ ਵੀ ਫਾਈਨਲ ਪ੍ਰਿਜ਼ਨ ਵੀ ਰੱਖੀ ਹੈ, ਉਹਨਾਂ ਨੇ ਵੀ 3 ਸਟ੍ਰਾਈਕਸ ਲਾਅ ਬਣਾਇਆ, 3 ਸਟ੍ਰਾਈਕਸ ਐਂਡ ਯੂ ਗੋ। ਇੱਕ ਵਾਰੀ ਲਾਈਟਰ ਹੈ, ਤੁਹਾਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ, ਦੂਜੀ ਵਾਰੀ ਥੋੜਾ ਜਿਹਾ ਦੈਨ। ਸੋ ਮੈਂ ਸਮਝਦਾ ਔਰ ਫਿਰ ਜਦੋਂ ਤੁਸੀਂ ਇਸ ਕਿਸਮ ਦਾ ਕੋਈ ਕਰਦੇ ਵੀ ਹੋ ਫਿਰ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹਦੀਆਂ ਵੀਡੀਓਜ਼ ਬਣਾ ਕੇ ਖਾਮਖਾ ਆਪਣੇ ਆਪ ਦੇ ਉੱਤੇ ਕ੍ਰਿਟਿਸਿਜ਼ਮ ਲੈਣਾ। ਸੋ ਇਹਨਾਂ ਦਾ ਕਮਲ ਨੈਨ ਸਿੰਘ ਜੀ ਦਾ ਸ਼ੁਕਰੀਆ, ਇਹਨਾਂ ਦੀਆਂ ਭਾਵਨਾਵਾਂ ਵੀ ਸੱਚਾਰੀਆਂ ਨੇ, ਇਹ ਮਹਿਸੂਸ ਕਰਦੇ ਨੇ ਕਿ ਭਾਈ ਜੇ ਕੋਈ ਪਿਓ ਦੀ ਦਾੜੀ ਨੂੰ ਹੱਥ ਪਾਏ ਤੇ ਮੂੰਹ 'ਚ ਅੰਗੂਠਾ ਤਾਂ ਨਹੀਂ ਪਾਇਆ ਜਾ ਸਕਦਾ। ਬੜਾ ਅੱਛਾ ਆਰਗੂਮੈਂਟ ਹੈ, ਪਰ ਤੁਸੀਂ ਕਈ ਵਾਰ ਜਿਹੜਾ ਹੈ ਉਹ ਦੇਖਦੇ ਹੋ ਕਿ ਵੀ ਕਿਵੇਂ ਅਸੀਂ ਰਿਫਾਰਮ ਕਰਨੇ, ਸੁਧਾਰਨੇ, ਜਾਂ ਜਿਹੜਾ ਹੈ ਕਈ ਵਾਰ ਉਹ ਜਿਵੇਂ ਇੱਕ ਇਸਤੇਮਾਲ ਹੁੰਦਾ ਹੈ ਕਿ ਵੀ ਜੇ ਇੱਕ ਮੱਛਰ ਨੂੰ ਮਾਰਨ ਦੇ ਲਈ ਅਸੀਂ ਕੋਈ ਬੰਬ ਵੀ ਇਸਤੇਮਾਲ ਕਰਨਾ ਜੀ ਤੇ ਫਿਰ ਮੱਛਰ ਤਾਂ ਜਾਏਗਾ ਹੀ, ਨਾਲ ਹੋਰ ਵੀ ਕਿੰਨਾ ਕੁਝ ਜਾਂਦਾ ਹੈ। ਸੋ ਇਸ ਪਾਰਟ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।